ਸੜਕਾਂ ਵੀ ਬੰਦ ਨਹੀਂ ਕਰਦੇ ਹੁੰਦੇ ਸੀਗੇ। ਅੱਛਾ। ਇੱਕ ਪਾਸੇ ਟ੍ਰੈਫਿਕ ਚੱਲਦਾ ਹੁੰਦਾ ਸੀਗਾ ਤੇ ਜਿੱਥੇ ਥੋੜਾ ਜਿਹਾ ਰੁਕਣਾ ਪੈਂਦਾ ਸੀ, ਮੋੜ ਆ ਜਾਂਦਾ ਸੀ, ਉੱਥੇ ਰੋਕਦੇ ਹੁੰਦੇ ਸੀਗੇ। ਬਹੁਤ ਘੱਟ ਲੋਕਾਂ ਨੂੰ ਪਤਾ ਸੀ ਸਿੱਖਾਂ ਬਾਰੇ। ਠੀਕ ਹੈ। ਅਸੀਂ ਸਾਰੀ ਪਹਿਚਾਣ ਸਾਡੇ ਗੁਰੂ ਘਰ ਹੈ ਨਹੀਂ ਸੀਗਾ। ਤੇ ਪਹਿਲਾ ਨਗਰ ਕੀਰਤਨ ਸੀਗਾ, ਉਦੋਂ ਤੁਸੀਂ ਇੱਥੇ ਮੌਜੂਦ ਸੀਗੇ? ਸੂਬੇਦਾਰ ਹੋਣੀ ਉਸ ਵੇਲੇ ਇੱਥੇ ਸੀਗੇ। ਉਹਨੇ ਬੜੇ ਮੇਰੇ ਤੇ ਪ੍ਰਭਾਵ ਪਾਇਆ ਪਏ। ਤੁਸੀਂ ਦੱਸਿਆ ਇਹਨਾਂ ਨੂੰ ਸਾਰਿਆਂ ਲੈਣ ਦੇ ਵਿੱਚ ਨਾਲ ਲਿਜਾਣਾ ਤੇ ਨਗਰ ਕੀਰਤਨ ਦੀ ਸ਼ੋਅ ਇੰਨੀ ਹੋਣੀ ਚਾਹੀਦੀ ਆ ਕਿ ਗੋਰੇ ਦੇਖਣ ਹਾਂ ਇਹਨਾਂ ਨੂੰ ਤੁਰਨਾ ਤੇ ਚੱਲਣਾ ਆਉਂਦਾ ਆ। ਅੱਛਾ। ਹਾਂਜੀ, ਉਸ ਟਾਈਮ ਹੁਣ ਤੋਂ ਪਹਿਲਾਂ ਸੁਣਦੀ ਸੀ ਵੈਨਕੂਵਰ ਨਗਰ ਕੀਰਤਨ ਹੁੰਦਾ ਹੈਗਾ। ਤਾਂ ਉਹਨਾਂ ਨੇ ਉਪਰਾਲਾ ਕੀਤਾ ਵੀ ਅਸੀਂ ਕਿਉਂ ਨਾ ਇੱਥੇ ਕਰੀਏ ਹੈਗੇ। ਵੈਰੀ ਗੁੱਡ। ਹਾਂਜੀ, ਤੇ ਇਹਦੇ ਸਾਡੇ ਯੂਨੀਵਰਸਿਟੀ ਦੀ ਖਾਸੀਅਤ ਇਹ ਹੈਗੀ ਹੈ ਵੀ ਅਸੀਂ ਨਗਰ ਕੀਰਤਨ ਇੰਨਾ ਵੱਡਾ ਕਰ ਸਕਦੇ ਹਾਂ ਕਿਉਂਕਿ ਜੇ ਬੜਾ ਵੱਡਾ ਸ਼ਹਿਰ ਹੁੰਦਾ ਹੈਗਾ ਉੱਥੇ ਸੜਕਾਂ ਨਹੀਂ ਰੋਕ ਸਕਦੇ, ਉੱਥੇ ਤੁਸੀਂ ਕਈ ਪ੍ਰੋਬਲਮ ਆ ਜਾਂਦੀਆਂ ਉੱਥੇ ਨਾ। ਇਹ ਯੂਨੀਵਰਸਿਟੀ ਖੁੱਲ੍ਹਾ ਹੈਗਾ। ਸਾਰੀ ਅਮਰੀਕਾ ਦੇ ਵਿੱਚ ਜਿਹੜਾ ਬੰਦਾ ਅਮੀਰ ਹੋਊਗਾ ਨਾ ਉਹ ਘੱਟੋ ਘੱਟ ਜੂਬਾ ਸੀ 1 ਘੰਟਾ ਭਾਵੇਂ 1 ਮਹੀਨਾ ਭਾਵੇਂ ਸਾਲ ਇੱਥੇ ਰਹਿ ਕੇ ਗਿਆ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟੈਰਾ ਬਿਊਨਾ, ਉੱਥੇ ਆਪਾਂ ਖੜੇ ਆ ਪੰਜਾਬੀ ਰੇਡੀਓ USA ਦੇ ਬੂਥ ਦੇ ਵਿੱਚ, ਜਿੱਥੇ 44ਵਾਂ ਮਹਾਨਗਰ ਕੀਰਤਨ ਸਜਾਇਆ ਜਾਣਾ ਆ। ਇਸ ਵਾਰ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਰੂਹਾਂ ਦੇ ਨਾਲ, ਉਹਨਾਂ ਗੱਲਾਂ ਦੇ ਨਾਲ, ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਇੱਥੇ ਤੱਕ ਪਹੁੰਚਦਿਆਂ ਦੇਖਿਆ ਆ, ਜੋ ਸ਼ੁਰੂਆਤੀ ਦੌਰ ਦੇ ਵਿੱਚ ਪਹਿਲੇ ਦੂਜੇ ਨਗਰ ਕੀਰਤਨਾਂ ਦੇ ਵਿੱਚ ਸ਼ਾਮਲ ਸੀ। ਹੁਣ ਆਪਾਂ 44-45 ਸਾਲ ਹੋ ਗਏ ਆ ਇਸ ਪੂਰੇ ਸਮਾਗਮਾਂ ਨੂੰ ਚੱਲਦੇ ਹੋਏ, ਹਰ ਵਰੇ ਚੱਲਦੇ ਹੋਏ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਕੁਛ ਵੀਰ ਜਿਹੜੇ ਆ ਬਜ਼ੁਰਗ ਆ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਮੇਰਾ ਨਾਮ ਸੁਰਿੰਦਰ ਸਿੰਘ ਬਰੈਚ। ਸੁਰਿੰਦਰ ਸਿੰਘ ਜੀ, ਤੁਸੀਂ ਯੂਨੀਵਰਸਿਟੀ ਤੋਂ? ਨਹੀਂ ਜੀ, ਮੈਂ ਕਲੂਸੇ ਤੋਂ। ਕਲੂਸਾ ਕਾਉਂਟੀ। ਇੱਥੋਂ ਕਿੰਨੀ ਦੂਰ ਆ? ਇੱਥੋਂ 25 ਮੀਲ। ਠੀਕ ਹੈ। ਤੇ ਤੁਸੀਂ ਜਦੋਂ ਪਹਿਲਾ ਨਗਰ ਕੀਰਤਨ ਸੀਗਾ ਉਦੋਂ ਤੁਸੀਂ ਇੱਥੇ ਮੌਜੂਦ ਸੀਗੇ? ਸੂਬੇਦਾਰ ਹੋਣੀ ਉਸ ਵੇਲੇ ਇੱਥੇ ਸੀਗੇ। ਉਹਨੇ ਬੜੇ ਮੇਰੇ ਤੇ ਪ੍ਰਭਾਵ ਪਾਇਆ ਪਏ। ਤੁਸੀਂ ਦੱਸਿਆ ਇਹਨਾਂ ਨੂੰ ਸਾਰਿਆਂ ਲੈਣ ਦੇ ਵਿੱਚ ਨਾਲ ਲਿਜਾਣਾ ਤੇ ਨਗਰ ਕੀਰਤਨ ਦੀ ਸ਼ੋਅ ਇੰਨੀ ਹੋਣੀ ਚਾਹੀਦੀ ਆ ਕਿ ਗੋਰੇ ਦੇਖਣ ਹਾਂ ਇਹਨਾਂ ਨੂੰ ਤੁਰਨਾ ਤੇ ਚੱਲਣਾ ਆਉਂਦਾ ਆ। ਅੱਛਾ। ਹਾਂਜੀ, ਉਸ ਟਾਈਮ ਦੇ ਹਾਂਜੀ। ਕਿੰਨੇ ਜੀ ਸੀ ਸਨ ਉਦੋਂ? ਕਿੰਨੇ ਕੁ ਪਰਿਵਾਰ ਸਨ ਉਸ ਟਾਈਮ? 40 ਜਾਂ 50,000 ਇੰਨੇ ਕੁ ਤਾਂ ਹੋਣੇ ਆ। 40-45 ਜਣੇ। ਅੱਛਾ। ਕਲੂਸਾ ਦਾ ਬਹੁਤ ਥੋੜੇ ਸੀ ਪਰ ਯੂਨੀਵਰਸਿਟੀ। ਇਹਨਾਂ ਨੂੰ ਪੁੱਛੋ ਡਾਕਟਰ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਪਰਮਜੀਤ ਸਿੰਘ ਐਵਰੈਸਟ। ਠੀਕ ਹੈ ਜੀ। ਸੋ ਪਰਮਜੀਤ ਸਿੰਘ ਐਵਰੈਸਟ ਜੀ, ਤੁਸੀਂ ਬਹੁਤ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਆ? ਮੈਂ ਜੀ ਇੱਥੇ ਆਇਆ ਸੀ ਪਹਿਲੀ ਵਾਰੀ 1967 1967। ਵਾਓ। ਹਾਂਜੀ। ਤੇ 82 ਜਿੱਦਾਂ ਇਹਨਾਂ ਨੇ ਦੱਸਿਆ ਉਦੋਂ ਪਹਿਲੀ ਵਾਰੀ ਨਗਰ ਕੀਰਤਨ ਹੋਇਆ? ਹਾਂਜੀ, 82 ਦੇ ਵਿੱਚ ਇੱਥੇ ਪਹਿਲਾਂ ਤਾਂ ਜਦ ਗੁਰਦੁਆਰਾ ਸਾਹਿਬ ਹੀ ਨਹੀਂ ਹੁੰਦਾ ਸੀਗਾ। ਸੋ ਉਸ ਟਾਈਮ ਸਾਰੇ ਅਸੀਂ ਸਟਾਰਟਿੰਗ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀਗੇ। ਠੀਕ ਹੈ। ਉਹ ਵੀ 2 ਤੇ 3 ਵਾਰੀ। ਸੋ ਮਹਾਰਾਜ ਦੀ ਇੰਨੀ ਕਿਰਪਾ ਹੋ ਗਈ ਹੈਗੀ ਹੈ ਵੀ ਇੱਥੇ ਹੀ ਇੰਨਾ ਰੌਣਕ ਮੇਲਾ ਹੋ ਜਾਂਦਾ ਹੈਗਾ। ਇੱਥੇ ਹੀ ਸਾਰੀ ਸੰਗਤ ਆ ਜਾਂਦੀ ਹੈ। ਇਹ ਮਿਨੀ ਪੰਜਾਬ ਹੋਣ ਕਰਕੇ ਸਾਰੀ ਦੀ ਰਿਸ਼ਤੇਦਾਰੀ ਇੱਥੇ ਹੈਗੀ ਹੈ। ਸਾਰੇ ਇਹਨੂੰ ਇੱਦਾਂ ਮਹਿਸੂਸ ਹੁੰਦਾ ਹੈਗਾ ਵੀ ਯੂਨੀਵਰਸਿਟੀ ਇੱਕ ਪੰਜਾਬ ਹੈਗਾ, ਉਹਨਾਂ ਦਾ ਪਿੰਡ ਹੈਗਾ। ਸੋ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੈਗੇ ਆ ਤੇ ਬੜੀ ਖੁਸ਼ੀ ਹੁੰਦੀ ਹੈਗੀ ਹੈ ਵੀ ਐਨੀ ਰੌਣਕ ਦੇ ਨਾਲ ਸਭ ਆਉਂਦੇ ਨੇ, ਐਨੀ ਸੇਵਾ ਕਰਨ ਵਾਲੇ ਆ ਜਾਂਦੇ ਨੇ। 2 ਮਹੀਨਾ ਪਹਿਲਾਂ ਸਾਰੇ ਆਪਣੇ ਸੇਵਾ ਕਰਨ ਵਾਸਤੇ ਆਪਣੀ ਕੰਮਕਾਰਾਂ ਤੋਂ ਛੁੱਟੀਆਂ ਲੈ ਕੇ ਇਹ ਦੇਖੋ ਲੱਗੇ ਹੋਏ ਨੇ। ਸੋ ਵਾਹਿਗੁਰੂ ਦੀ ਇੰਨੀ ਅਪਾਰ ਕਿਰਪਾ ਹੈ। ਕਿਤੇ ਸਾਨੂੰ ਸਟਾਰਟਿੰਗ ਜਾਣਾ ਪੈਂਦਾ ਸੀਗਾ ਤੇ ਹੁਣ ਸਾਰੀ ਦੁਨੀਆ ਇੱਥੇ ਚੱਲ ਕੇ ਆਉਂਦੀ ਆ। ਹਾਂਜੀ, ਦੁਨੀਆ ਆਉਂਦੀ ਹੈ ਜੀ, ਬਿਲਕੁਲ। ਇੰਡੀਆ ਤੋਂ ਵੀ ਆਉਂਦੇ ਹੈਗੇ ਨੇ ਕਿ ਪਹਿਲਾਂ ਯੂਰਪ ਤੋਂ ਵੀ ਆ ਰਹੇ ਆ, ਕੈਨੇਡਾ ਤੋਂ ਆਉਂਦੇ ਸੀ, ਇੰਗਲੈਂਡ ਤੋਂ। ਤੇ ਹੁਣ ਤਾਂ ਐਨੀ ਵਾਹਿਗੁਰੂ ਦੀ ਕਿਰਪਾ ਹੈ ਕਿ ਸਾਡੇ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਆਉਂਦਾ ਸੀ। ਜਦ ਮੈਂ ਪਹਿਲੀ ਵਾਰੀ ਆਇਆ ਸੀ ਮੈਨੂੰ ਇਹ ਹੁੰਦਾ ਸੀਗਾ ਪਤਾ ਨਹੀਂ ਕਿੱਥੇ ਆ ਗਏ, ਅਮਰੀਕਾ ਕਿੱਥੇ, ਕਿਆ ਸੁਣਾ ਆਪਣਾ ਦੇਸ਼ ਛੱਡਿਆ ਇੱਥੇ ਕੁਝ ਹੈ ਨਹੀਂ। ਪਰ ਹੁਣ ਲੱਗਦਾ ਹੈਗਾ ਵੀ ਹੁਣ ਮੈਨੂੰ 55-50 ਸਾਲ ਤੋਂ ਉੱਪਰ ਹੈਗੇ ਆ ਵੀ ਇੱਦਾਂ ਲੱਗਦਾ ਵੀ ਸਾਡੇ ਲਈ ਜਿੱਦਾਂ ਇਹ ਜਗ੍ਹਾ ਹੈ ਜੀ ਕੈਲੀਫੋਰਨੀਆ ਅਮਰੀਕਾ ਹੈਗਾ, ਇਹ ਸਾਡੇ ਲਈ ਬਹੁਤ ਅਹਿਮ ਜੀ ਬੜੀ ਚੰਗੀ ਗੱਲ ਹੈ ਜੀ ਅਸੀਂ ਪਹੁੰਚ ਗਏ। ਸੋ ਡਾਕਟਰ ਐਵਰੈਸਟ ਦੱਸੋ ਵੀ ਜਦੋਂ ਪਹਿਲੀ ਵਾਰੀ ਨਗਰ ਕੀਰਤਨ ਹੋਇਆ, ਜਿੱਦਾਂ ਦੱਸ ਰਹੇ ਸੀ ਵੀ 40-50 ਪਰਿਵਾਰ ਸੀ, ਉਦੋਂ ਜਾਂ ਪਹਿਲੇ 5-10 ਸਾਲਾਂ 'ਚ ਵੀ ਕਦੀ ਕਿਸੇ ਨੇ ਸੋਚਿਆ ਸੀਗਾ ਵੀ ਇਹ ਨਗਰ ਕੀਰਤਨ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੋ ਨਿਬੜੂਗਾ? ਕਦੀ ਨਹੀਂ ਜੀ, ਸੋਚ ਨਹੀਂ ਸੀਗੀ, ਪਰ ਇਹ ਇਸ ਤਰ੍ਹਾਂ ਸੀਗਾ ਵੀ
ਪਹਿਲਾਂ ਜਦ ਹੋਣ ਤੋਂ ਪਹਿਲਾਂ ਸੁਣਦੀ ਸੀ ਵੈਨਕੂਵਰ ਨਗਰ ਕੀਰਤਨ ਹੁੰਦਾ ਹੈਗਾ, ਤਾਂ ਉਹਨਾਂ ਨੇ ਉਪਰਾਲਾ ਕੀਤਾ ਵੀ ਅਸੀਂ ਕਿਉਂ ਨਾ ਇੱਥੇ ਕਰੀਏ ਹੈਗੇ। ਵੈਰੀ ਗੁੱਡ। ਹਾਂਜੀ, ਤੇ ਇਹਦੇ ਸਾਡੇ ਯੂਨੀਵਰਸਿਟੀ ਦੀ ਖਾਸੀਅਤ ਇਹ ਹੈਗੀ ਹੈ ਵੀ ਅਸੀਂ ਨਗਰ ਕੀਰਤਨ ਇੰਨਾ ਵੱਡਾ ਕਰ ਸਕਦੇ ਹਾਂ, ਕਿਉਂਕਿ ਜੇ ਬੜਾ ਵੱਡਾ ਸ਼ਹਿਰ ਹੁੰਦਾ ਹੈਗਾ ਉੱਥੇ ਸੜਕਾਂ ਨਹੀਂ ਰੋਕ ਸਕਦੇ, ਉੱਥੇ ਤੁਸੀਂ ਕਈ ਪ੍ਰੋਬਲਮ ਆ ਜਾਂਦੀਆਂ ਉੱਥੇ ਨਾ। ਇਹ ਯੂਨੀਵਰਸਿਟੀ ਖੁੱਲ੍ਹਾ ਹੈਗਾ, ਤੇ ਹੁਣ ਦੇਖੋ ਤੁਸੀਂ ਇੱਥੋਂ ਲੈ ਕੇ ਸਾਰੇ ਅੱਧੇ ਨਗਰ ਕੀਰਤਨ ਤਾਈਂ ਲੰਗਰ ਲੱਗੇ ਹੁੰਦੇ ਆ। ਇਸੇ ਪਰਫੈਕਟ ਪਲੇਸ ਹੈਗਾ ਵੀ ਜਿੱਥੇ ਤੁਸੀਂ ਲੰਗਰ ਲਾ ਸਕਦੇ ਹੈਗੇ ਆ। ਤੇ ਨਹੀਂ ਪਹਿਲਾਂ ਨਹੀਂ ਪਤਾ ਸੀਗਾ, ਪਹਿਲੀ ਵਾਰੀ ਤਾਂ ਮੇਰੇ ਖਿਆਲ 2-3 ਹਜ਼ਾਰ ਆਏ ਸੀਗੇ। ਸੜਕਾਂ ਵੀ ਬੰਦ ਨਹੀਂ ਕਰਦੇ ਹੁੰਦੇ ਸੀਗੇ, ਇੱਕ ਪਾਸੇ ਟ੍ਰੈਫਿਕ ਚੱਲਦਾ ਹੁੰਦਾ ਸੀਗਾ, ਤੇ ਜਿੱਥੇ ਥੋੜਾ ਜਿਹਾ ਰੁਕਣਾ ਪੈਂਦਾ ਸੀ ਮੋੜ ਆ ਜਾਂਦਾ ਸੀ ਉੱਥੇ ਰੋਕਦੇ ਹੁੰਦੇ ਸੀਗੇ। ਠੀਕ ਆ। ਤੇ ਤੁਸੀਂ ਕਿੱਦਾਂ ਚੇਂਜ ਹੁੰਦੇ ਦੇਖਿਆ ਵੀ ਜਿੱਦਾਂ ਹੁਣ ਤੁਸੀਂ ਦੱਸ ਰਹੇ ਵੀ ਇੱਕ ਪਾਸੇ ਦਾ ਟ੍ਰੈਫਿਕ ਵੀ ਚੱਲ ਰਿਹਾ ਸੀ, ਜਿਹੜੇ ਇੱਥੋਂ ਦੀ ਕਮਿਊਨਿਟੀ ਦਾ ਕਿੱਦਾਂ ਦਾ ਤੁਸੀਂ ਦੇਖਿਆ, ਉਹਨਾਂ ਦਾ ਕਿੱਦਾਂ ਨੇ ਅਸੈਪਟੈਂਸ ਜਾਂ ਟੋਲਰੈਂਸ, ਕਿਉਂਕਿ ਆਪਾਂ ਦੇਖਿਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਡਿਫਰੈਂਸ ਆਇਆ ਆ ਉਦੋਂ ਤੇ ਹੁਣ ਦੇ ਮੁਕਾਬਲੇ ਕੀ ਹੈ ਇਦਾਂ? ਸੋ ਇੱਦਾਂ ਜੀ ਜਿੰਨੇ ਪਹਿਲਾਂ ਜਿਸ ਟਾਈਮ ਮੈਂ ਆਇਆ ਸੀਗਾ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਸਿੱਖਾਂ ਬਾਰੇ। ਠੀਕ ਹੈ। ਅਸੀਂ ਸਾਰੀ ਪਹਿਚਾਣ ਸਾਡਾ ਗੁਰੂ ਘਰ ਹੈ ਨਹੀਂ ਸੀਗਾ, ਤੇ ਸਾਨੂੰ ਸਾਰਿਆਂ ਨੂੰ ਪੁੱਛਦੇ ਹੁੰਦੇ ਸੀਗੇ, ਜਾਂ ਮੈਂ ਆਪਣੀ ਡਾਕਟਰੀ ਵੀ ਗੜੀ ਸਾਡੇ ਖੇਤ ਕਿੰਨੇ ਹੈਗੇ, ਤੁਸੀਂ ਫਾਰਮਰ, ਸਾਨੂੰ ਅਸਿਊਮ ਕਰਦੇ ਸੀ ਵੀ ਅਸੀਂ ਸਾਰੇ ਫਾਰਮਰ ਹੈਗੇ ਆ। ਇਸ ਟਾਈਮ ਸਾਡੇ ਯੂਨੀਵਰਸਿਟੀ ਦੇ ਵਿੱਚ ਹਰੇਕ ਯੂਨੀਵਰਸਿਟੀ ਦਾ ਨਿਵਾਸੀ ਜਾਂ ਕਿਸੇ ਡਾਕਟਰ ਦੇ ਕੋਲ, ਆਪਣੇ ਡਾਕਟਰ ਕੋਲ ਪੰਜਾਬੀ, ਜਾਂ ਆਪਣੇ ਟੀਚਰ ਦੇ ਕੋਲ, ਜਾਂ ਆਪਣੇ ਬਿਜ਼ਨਸਮੈਨ ਦੇ ਕੋਲ, ਸੋ ਹਰੇਕ ਪੇਸ਼ਿਆਂ ਦੇ ਸਾਡੇ ਹੈਗੇ ਨੇ ਇਸ ਟਾਈਮ। ਹੁਣ ਨਹੀਂ ਪੁੱਛਦੇ ਹੈਗੇ ਵੀ ਤੁਸੀਂ ਫਾਰਮਰ, ਸਾਡੇ ਫਾਰਮ ਕਿੰਨੇ ਹੈਗੇ। ਸੋ ਕਾਫੀ ਬਦਲਾਅ ਆ ਗਿਆ ਹੈਗਾ ਇਸ ਤੇ। ਉਹਨਾਂ ਨੂੰ ਲੱਗਦਾ ਕਈ ਵਾਰੀ ਪਹਿਲਾਂ ਸੋਚਦੇ ਹੁੰਦੇ ਸੀ ਵੀ ਇਹ ਤਾਂ ਯੂਨੀਵਰਸਿਟੀ ਹੈਗਾ, ਇਹ ਤਾਂ ਸਾਡਾ ਹੀ ਹੈਗਾ, ਪਰ ਹੁਣ ਇਹ ਸਾਂਝਾ ਬਣੀ ਜਾਂਦਾ ਹੈ। ਸਾਂਝਾ ਹੁੰਦਾ ਜਿਹੜਾ ਉਹ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਤਾਂ ਵੈਸੇ ਵੀ ਇਸ ਏਰੀਏ ਦੇ ਵਿੱਚ ਨਾ ਇਹਦੀ ਮਾਨਤਾ ਹੈ ਕਿ ਇੱਥੇ ਪੰਜਾਬੀ ਵੀ ਹੈਗੇ ਨੇ, ਇੱਥੇ ਸਪੈਨਿਸ਼ ਕਮਿਊਨਿਟੀ ਵੀ ਹੈਗੀ, ਇੱਥੇ ਹਮਾਂਗ ਕਮਿਊਨਿਟੀ ਵੀ ਹੈਗੀ ਹੈ, ਇੱਥੇ ਲਾਗੇ ਇੱਕ ਚਾਈਨੀਜ਼ ਕਮਿਊਨਿਟੀ ਵੀ ਹੈਗੀ ਹੈ। ਠੀਕ ਹੈ। ਤੇ ਇਸ ਦੇ ਆਲੇ ਦੁਆਲੇ ਜਿੱਦਾਂ ਹੁਣ ਇੱਥੇ ਗੁਰਦੁਆਰਾ ਸਾਹਿਬ ਹੈਗਾ, ਇੱਥੇ ਇੱਕ ਮੀਲ ਜਾ ਕੇ ਗਾਹਾਂ ਮਸਜਿਦ ਹੈਗੀ ਹੈ, ਤੇ ਇੱਥੇ ਗਾਹਾਂ ਸਾਂਝੀਵਾਲਤਾ ਦਾ ਪ੍ਰਤੀਕ ਆ ਯੂਨੀਵਰਸਿਟੀ ਵੀ, ਹਰ ਇੱਕ ਤਰ੍ਹਾਂ ਦੇ ਜਿਹੜੇ ਤੁਹਾਨੂੰ ਜਿਹੜੇ ਉਹ ਮਿਲਦੇ ਆ। ਸੋ ਦੇਖੋ ਕਿੱਡੇ ਵਧੀਆ ਚੀਜ਼ਾਂ ਜਿਹੜੀਆਂ ਆਪਾਂ ਨੂੰ ਡਾਕਟਰ ਸਾਹਿਬ ਜਿਹੜੇ ਉਹਨਾਂ ਨੇ ਇਹ ਦੱਸੀਆਂ ਆ ਵੀ ਕਿੱਦਾਂ ਦਾ ਮਾਹੌਲ ਹੁੰਦਾ ਸੀ ਉਦੋਂ। ਕਿਸੇ ਟਾਈਮ ਦੇ ਉੱਤੇ ਨਾਲ ਟ੍ਰੈਫਿਕ ਜਿਹੜੀ ਉਹ ਇੱਕ ਪਾਸੋਂ ਚੱਲਦੀ ਸੀ, ਤੇ ਹੁਣ ਦੇਖੋ ਕਿੰਨੇ ਚਿਰ ਦੇ ਲਈ ਜਿਹੜਾ ਕਹਿ ਲਓ ਵੀ ਸੜਕਾਂ ਬੰਦ ਕਰਕੇ ਇਹ ਪੂਰਾ ਨਗਰ ਕੀਰਤਨ ਲੰਘਦਾ ਹੈ। 4-5 ਮੀਲ ਜਿਹੜਾ ਉਹ ਪੂਰਾ ਚੱਲਦੇ ਨੇ, ਪੂਰਾ ਦਿਨ ਇੱਥੇ ਲੱਗਦਾ ਆ, ਸਾਰਿਆਂ ਨੂੰ ਪਤਾ ਲੱਗਦਾ ਹੈ ਪੂਰੇ ਮੁਲਕ ਦੇ ਵਿੱਚ ਇਸ ਦੀ ਜਿਹੜੀ ਉਹ ਚਰਚਾ ਜਿਹੜੀ ਉਹ ਹੁੰਦੀ ਆ। ਸੋ ਡਾਕਟਰ ਐਵਰੈਸਟ ਥੋੜਾ ਜਿਹਾ ਹੋਰ ਜੇ ਤੁਸੀਂ ਸਾਨੂੰ ਥੋੜਾ ਦੱਸੋ ਉਸ ਸਮੇਂ ਦੇ ਬਾਰੇ, ਜਿੱਦਾਂ ਕਿਹਾ ਵੀ ਪਹਿਲਾਂ ਤਾਂ ਤੁਹਾਨੂੰ ਲੋੜ ਨਹੀਂ ਸੀ ਹੁੰਦੀ ਕਿਸੇ ਤਰੀਕੇ ਦੀ ਕੋਈ ਪਰਮਿਸ਼ਨਸ ਵਗੈਰਾ ਜਿਹੜੀ ਉਹ ਲੈਣ ਦੀ, ਇਹ ਪਰਮਿਸ਼ਨ ਲੈਣ ਦੀ ਨੌਬਤ ਜਾਂ ਇਹ ਫਿਰ ਇਹ ਕਦੋਂ ਜੇ ਸ਼ੁਰੂ ਹੋਇਆ, ਕਿੰਨੇ ਸਾਲਾਂ ਬਾਅਦ? ਨਹੀਂ, ਅਸਲ ਤੇ ਜੇ ਪਹਿਲੀ ਵਾਰੀ ਹੈ ਨਾ, ਜੇ ਪਹਿਲੀ ਵਾਰੀ ਨਗਰ ਕੀਰਤਨ ਤਾਂ ਉਸ ਤੋਂ ਪਹਿਲਾਂ ਵੀ ਚਾਹੁੰਦੇ ਸੀਗੇ। ਠੀਕ ਹੈ। ਉਹਦੇ ਵਿੱਚ ਥੋੜੇ ਜਿਹੇ ਰੁਕਾਵਟਾਂ ਸੀਗੀਆਂ, ਉਹਨਾਂ ਨੇ ਪਰਮਿਸ਼ਨ ਨਹੀਂ ਵੀ ਦਿੱਤੀ ਸੀ। ਅੱਛਾ। ਹਾਂਜੀ। ਸੋ ਅੱਛਾ, ਪਹਿਲਾਂ ਰੋਕਦੇ ਵੀ ਰਹੇ ਹੋ? ਹਾਂਜੀ, ਕਿਉਂਕਿ ਬਗੈਰ ਸਿਰੀ ਪਰਮਿਸ਼ਨ ਤੋਂ ਇਹ ਹੋ ਨਹੀਂ ਸਕਦਾ ਹੈਗਾ। ਸੋ ਸਾਡੇ ਖੁਸ਼ਕਿਸਮਤ ਸੀ ਵੀ ਕਹੇ ਜੇ ਇੱਥੇ ਜਿਹੜੇ ਪੁਲਿਸ ਸ਼ੈਰਿਫ ਸੀਗੇ ਉਹ ਉੱਥੇ ਬਦਲਾਅ ਆਇਆ, ਉਹ ਕਹਿੰਦੇ ਵੀ ਠੀਕ ਹੈ ਜੀ ਤੁਸੀਂ ਕਰੋ ਆਪਣਾ। ਠੀਕ ਹੈ। ਜਿੱਦਾਂ ਇਹ ਕੰਮ ਸ਼ੁਰੂ ਹੋਇਆ ਹੈਗਾ, ਫਿਰ ਦੇਖੋ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਇਹ ਵੱਧਦਾ ਹੀ ਗਿਆ ਹੈਗਾ। ਸੋ ਹੁਣ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦੂਰੋਂ ਨੇੜੋਂ ਆਉਂਦੀਆਂ ਆ। ਸੋ ਐਜ਼ ਅ ਯੂਨੀਵਰਸਿਟੀ ਤੁਸੀਂ ਜਦੋਂ ਇੱਥੇ ਰੈਜ਼ੀਡੈਂਟ ਆ, ਤੁਹਾਨੂੰ ਚਾਹ ਹੁੰਦਾ ਆ ਹਰ ਸਾਲ ਨਗਰ ਕੀਰਤਨ ਦਾ? ਕਿੱਦਾਂ ਦੇ ਮਨ ਦੇ ਵਿੱਚ ਤੁਹਾਡੇ ਖਿਆਲਾਤ ਹੁੰਦੇ ਆ? ਹਾਂਜੀ, ਬਿਲਕੁਲ ਚਾਹ ਹੁੰਦਾ ਹੈ ਜੀ, ਕਿਉਂਕਿ ਸੰਗਤ ਦੇ ਦਰਸ਼ਨ ਹੁੰਦੇ ਹੈਗੇ ਆ, ਤੇ ਨਵੇਂ ਜੋ ਵੀ ਖਿਆਲ ਜੋ ਖਬਰ ਆਉਂਦੀ ਹੈ, ਸਾਨੂੰ ਤਾਂ ਕਈ ਪੁਰਾਣੀਆਂ ਖਬਰਾਂ ਹੈਗੀਆਂ ਨੇ, ਪਰ ਇਹ ਵੀ ਬੜਾ ਗੱਲਾਂ ਬਾਕੀ ਹੁੰਦਾ ਵੀ ਜਿੱਦਾਂ ਪਹਿਲਾਂ ਕੀ ਹੁੰਦਾ ਸੀਗਾ, ਕੋਈ ਮੀਡੀਆ ਨਹੀਂ ਹੁੰਦਾ ਸੀਗਾ ਸਾਡੇ ਯੂਨੀਵਰਸਿਟੀ ਇੱਕ ਰੇਡੀਓ ਪ੍ਰੋਗਰਾਮ ਹੀ ਹੁੰਦਾ ਸੀ ਸ਼ੁਰੂ ਦੇ ਵਿੱਚ, ਉਹਨਾਂ ਨੇ ਸਿਰਫ ਉਹੀ ਐਤਵਾਰ ਨੂੰ ਹੁੰਦਾ ਸੀਗਾ। ਸੋ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਪੰਜਾਬੀ ਰੇਡੀਓ USA ਹਰ ਰੋਜ਼ ਤੁਸੀਂ ਸੁਣ ਸਕਦੇ ਹੈਗੇ। ਇਹੀ ਨਹੀਂ ਵੀ ਤੁਸੀਂ ਨਗਰ ਕੀਰਤਨ, ਤੇ ਮੈਂ ਤਾਂ ਕਹਿੰਦਾ ਵੀ ਇਹ ਜਿਹੜੀ ਮੀਡੀਆ ਹੈਗਾ ਇਹਦਾ ਬਹੁਤ ਹੀ ਸਾਨੂੰ ਲਾਭ ਉਠਾਉਣਾ ਚਾਹੀਦਾ ਹੈਗਾ। ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹੈਗੇ ਵੀ ਤੁਸੀਂ ਜਿੱਥੇ ਵੀ
ਕੋਈ ਇਹੋ ਜਿਹੀ ਸਿੱਖੀ ਦੀ ਗੱਲ ਹੁੰਦੀ ਹੈ, ਪੰਜਾਬੀਆਂ ਦੀ ਗੱਲ ਹੁੰਦੀ ਹੈ, ਤੇ ਜਾਂ ਹੋਰ ਵੀ ਸਾਡਾ ਕੋਈ ਉਪਰਾਲਾ ਹੁੰਦਾ ਹੈਗਾ, ਉਹਦੇ 'ਚ ਤੁਸੀਂ ਬਹੁਤ ਸਹਿਯੋਗ ਦਿੰਦੇ ਹੈ। ਕਿ ਸਾਨੂੰ ਤਾਂ ਇਹੀ ਹੁੰਦਾ ਹੈਗਾ ਵੀ ਜੀ ਆਇਆਂ ਨੂੰ ਸਾਰਿਆਂ ਨੂੰ, ਜੀ ਆਉਂਦੇ ਰਹੋ। ਯੂਨੀਵਰਸਿਟੀ ਤੁਹਾਨੂੰ ਵੈਲਕਮ ਹਮੇਸ਼ਾ ਕਰੇਗਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਦੇਵ ਸਿੰਘ ਕੰਗ ਹੈ ਜੀ। ਤੁਸੀਂ ਵੀ ਸ਼ੁਰੂਆਤੀ ਦੌਰ 'ਚ ਇੱਥੇ ਹੀ ਸੀਗੇ ਨਗਰ ਕੀਰਤਨ ਜਦੋਂ ਆਰੰਭ ਹੋਏ ਆ? ਮੈਂ 1991 ਚ ਆਇਆ ਥੇ ਠੀਕ ਆ, ਤੇ 10 ਸਾਲ ਹੋ ਗਏ ਸੀ ਉਦੋਂ। ਬਾਰਡਰ ਟੱਪ ਕੇ ਆਏ ਹਾਂ। ਹਾਂ ਹਾਂ ਕਾਗਜ਼ ਪੱਤਰ ਕੋਈ ਨਹੀਂ। ਹਾਂ ਇੱਕ ਇੱਥੇ ਸਿਫਤ ਹੈਗੀ ਆ ਜੋ ਨਗਰ ਕੀਰਤਨ ਚੱਲਦਾ ਕਿ ਜੇ ਲੰਗਰ ਲੱਗਦੇ ਆ ਜਾਂ ਸੰਗਤ ਇਕੱਠੀ ਹੋਈ ਆ, ਹਾਂ ਇੱਥੇ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੋਣ ਡਈਆਂ। ਹਾਂ, ਕੀ ਬਾਤ ਹੈ, ਅਰਦਾਸਾਂ ਦੇ ਨਾਲ ਇੱਥੇ ਇਕੱਠੇ ਹੋਣ ਡਏ ਆ। ਕੀ ਬਾਤ। ਜੇ ਜੋ ਚਾਹੇ ਕਹਿੰਦੇ ਪੈਸੇ ਨਹੀਂ ਮੰਗੀ ਆ, ਚਾਹੇ ਕਾਗਜ਼ ਪੱਤਰ, ਚਾਹੇ ਬੱਚੇ ਨਹੀਂ ਮੰਗੇ ਆ, ਜਾਂ ਕਿਸੇ ਕਿਸਮ ਕਾਰੋਬਾਰ ਨਹੀਂ ਮੰਗੀ ਆ, ਉਹਦੀਆਂ ਪੂਰੀਆਂ ਹੋਈਆਂ। ਸਾਡੀਆਂ ਵੀ ਅਰਦਾਸਾਂ ਇੱਥੋਂ ਪੂਰੀਆਂ ਹੋਈਆਂ। ਸਾਰੀ ਅਮਰੀਕਾ ਦੇ ਵਿੱਚ ਜਿਹੜਾ ਬੰਦਾ ਅਮੀਰ ਹੋਊਗਾ ਨਾ, ਉਹ ਘੱਟੋ ਘੱਟ ਜੂਬਾ ਸੀ 1 ਘੰਟਾ ਭਾਵੇਂ 1 ਮਹੀਨਾ ਭਾਵੇਂ ਸਾਲ ਇੱਥੇ ਰਹਿ ਕੇ ਗਿਆ ਜ਼ਰੂਰ। ਕੀ ਬਾਤ ਹੈ। ਇਹ ਇੱਕ ਨਾ ਜੂਬਾ ਸੀ ਐਜ ਏ ਪਾਠਸ਼ਾਲਾ ਨਹੀਂ, ਛੋਟੀ ਪ੍ਰਾਇਮਰੀ ਸਕੂਲ ਆ। ਹਾਂ ਪ੍ਰਾਇਮਰੀ ਚ ਬੱਚਾ ਸਿੱਖਦਾ, ਸਭ ਕੁਝ ਸਿੱਖ ਜਾਂਦਾ। ਜਿੱਦਾਂ ਨਗਰ ਕੀਰਤਨ ਚੱਲਦਾ ਇਦਾਂ ਯੂਐਸਏ ਰਿੜੂ ਹੈ ਕਿ ਨਹੀਂ। ਇਹਨਾਂ ਵੇ ਬਹੁਤ ਉਪਰਾਲਾ ਕੀਤਾ ਇਹਨਾਂ, ਸਾਨੂੰ ਸਿੱਖ ਸੰਗਤ ਨੂੰ ਬਹੁਤ ਜ਼ਿਆਦਾ ਸੁੱਖ ਹੋਇਆ, ਬਹੁਤ ਜ਼ਿਆਦਾ ਤਰੱਕੀਆਂ। ਜਿਹੜੇ ਗੱਲ ਦਾ ਨਹੀਂ ਪਤਾ, ਕਾਨੂੰਨ ਦਾ ਨਹੀਂ ਪਤਾ, ਜਾਂ ਕੋਈ ਦਵਾਈ ਬੂਟੀਆਂ ਪਤਾ, ਜਾਂ ਬੱਚੇ ਨੂੰ ਬਾਤਾਂ ਸਿਖਾਉਣੀਆਂ, ਬੱਚੇ ਪੰਜਾਬੀ ਬਹੁਤ ਬੋਲੀ ਸਿੱਖ ਗਏ ਆ। ਥੈਂਕ ਯੂ ਰੇਡੀਓ ਦਾ ਵੀ। ਅੱਛਾ, ਬਾਕੀ ਸਾਰੀ ਸੰਗਤ ਜਿੰਨੀ ਆਉਂਦੀ ਆ, ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਜਾਂਦੀ ਆ, ਪਰਮੇਸ਼ਰ ਵੱਲੋਂ ਹੀ ਆ। ਬਾਕੀ ਇਹ ਸ਼ਹਿਰ ਦੇ ਜੋ ਜੂਬਾ ਸਿਟੀ ਦੇ 3 ਦਰਿਆ ਪੈਂਦੇ ਆ, ਤੇ 3 ਦਰਿਆ ਜਿੱਥੇ ਪੈਂਦੇ ਹਨ ਉਹ ਨਾ ਵਧੀਆ ਥਾਂ ਗਾ ਕਲਮੇੜ। ਮੈਂ ਡਾਕਟਰਾਂ ਦੇ ਡੈਡੀ ਨੂੰ ਮੈਂ ਮਿਲਿਆ ਪਹਿਲੀ ਵਾਰ। ਉਹ ਮਾਸਟਰ ਹੁੰਦੇ ਐਵਰੇਸਟ ਨਾਂ ਸੀ। ਠੀਕ ਹੈ, ਹਾਂਜੀ। ਤੇ ਮੈਂ ਨਾ ਬੇਨਤੀ ਕੀਤੀ, ਮੈਂ ਕਿਹਾ ਵੀ ਇਹ ਸ਼ੁਰੂ ਤੋਂ ਕਿਉਂ ਕੀਤਾ ਇਸ ਮਹੀਨੇ ਦੀਆਂ? ਉਹ ਕਹਿੰਦੇ ਇਸ ਮਹੀਨੇ ਮੇਲਾ ਤਾਂ ਹੀ ਵੇਖਿਆ ਜਾਂਦਾ, ਨਗਰ ਤਾਂ ਜੇ ਜੋ ਪੈਸਾ ਹੋਵੇ ਤੇ ਇਹਨਾਂ ਦਿਨਾਂ 'ਚ ਨਾ ਪੈਸੇ ਇਕੱਠੇ ਹੋ ਜਾਂਦੇ ਆ। ਪਰੂਣ ਜਾਂ ਖੇਤੀ ਦਾ ਕੰਮ ਚੱਲਦਾ ਜ਼ਿਆਦਾ, ਹਾਰਵੈਸਟਿੰਗ ਕਰਦੀ ਆ ਤੇ ਪੈਸੇ ਹੋ ਜਾਂਦੇ ਆ, ਤੇ ਵਿਹਲਾ ਟਾਈਮ ਹੋ ਜਾਂਦਾ ਥੋੜਾ ਜਿਹਾ, ਕਿਉਂਕਿ ਪਰੂਣੀ ਚੱਲ ਪੈਂਦੀ ਆ। ਤੇ 10 ਦਿਨ ਐਸਾ ਇੰਜੋਇਮੈਂਟ ਕੀਤਾ ਸ਼ੁਰੂ ਹੋਇਆ, ਤੇ ਖੁਸ਼ੀਆਂ ਹੋ ਗਈਆਂ। ਸੋ ਇਹ ਤਾਂ ਕਰਕੇ ਤੁਸੀਂ ਸੋਚਦੇ ਵੀ ਨਵੰਬਰ 'ਚ ਤਾਂ ਸ਼ੁਰੂ ਹੋਇਆ? ਵਿਹਲਾ ਸਾਨੂੰ ਇਹ 20-25 ਦਿਨ ਵਿਹਲਾ ਹੁੰਦਾ ਸੀ। ਉਹ ਕੁਦਰਤ ਨੇ ਸਾਥ ਦੇਤਾ, ਪੈਸੇ ਹੋ ਗਏ, ਸੰਗਤ ਦਾ ਜੋੜ ਮੇਲਾ ਗਿਆ, ਤੇ ਥਾਂ ਬਹੁਤ ਖੁੱਲ੍ਹਾ। ਇਹ ਦੇਖੋ ਬਜ਼ੁਰਗਾਂ ਦੀ ਕਿੱਡੀ ਵੱਡੀ ਸੋਚ ਸੀਗੀ ਵੀ ਇਹ ਨਹੀਂ ਵੀ ਲੋਕਾਂ ਨੂੰ ਸਪੈਸ਼ਲ ਛੁੱਟੀਆਂ ਲੈਣੀਆਂ ਪੈਣ ਜਾਂ ਕੁਝ ਕਰਨਾ ਪਏ, ਲੋਕ ਵਿਹਲੇ ਹੁੰਦੇ ਉਦੋਂ। ਥੈਂਕ ਯੂ ਨਾ ਸਾਡੇ ਬਜ਼ੁਰਗਾਂ ਦਾ, ਜਿਨ੍ਹਾਂ ਨੇ ਇੰਨਾ ਥਾਂ ਲੈ ਕੇ ਸੰਗਤ ਦੀ ਝੋਲੀ 'ਚ ਚਾਬੀਆਂ ਦੇ ਦਿੱਤੀਆਂ ਕਿ ਜਿਹੜਾ ਅੱਜ ਆਵੇ ਇੰਡੀਆ 'ਚੋਂ, ਚਾਹੇ 100 ਸਾਲ, ਉਹ ਮਾਲਕ ਹੈ ਗੁਰੂ ਘਰ ਦਾ, ਕਿਤੇ ਸ਼ਹਿਰ 'ਚ ਰਹਿੰਦਾ ਹੋਵੇ। ਵਾਹਿਗੁਰੂ ਖਾਲਸਾ ਵੀ ਸੋ ਦੇਖੋ ਕਿੰਨੀਆਂ ਨਵੀਆਂ ਗੱਲਾਂ ਦੇ ਬਾਰੇ ਅੱਜ ਆਪਾਂ ਨੂੰ ਜਿਹੜਾ ਪਤਾ ਲੱਗਾ ਆ। ਇਹ ਉਹ ਥੰਮ ਨੇ, ਉਹ ਨੇ ਇਤਿਹਾਸ ਦੇ ਥੰਮ ਨੇ, ਜਿਨ੍ਹਾਂ ਨੇ ਉਦੋਂ ਤੋਂ ਜਿਹੜੀਆਂ ਚੀਜ਼ਾਂ ਦੇਖੀਆਂ ਹੁਣ ਤੱਕ ਆ ਰਹੇ ਆ। ਸੋ ਇਹ ਧਰੋਹਰਾਂ ਨੇ ਆਪਣੀਆਂ, ਇਹਨਾਂ ਨੂੰ ਆਪਾਂ ਬਚਾ ਕੇ ਰੱਖਣਾ। ਇਹਨਾਂ ਤੋਂ ਵੱਧ ਗੱਲਾਂ ਘਟਾਉਣੀਆਂ। ਆਪਾਂ ਆਉਣ ਦੇ ਸਮੇਂ 'ਚ ਫੇਰ ਇਹਨਾਂ ਦੇ ਨਾਲ ਹੋਰ ਗੱਲਾਂ ਬਾਤਾਂ ਦੇ ਨਾਲ ਜੁੜਾਂਗੇ। ਹੁਣ ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।